ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਤੇ ਨਿਗਾਹ ਮਾਰਦੇ ਹਾਂ ਕੁਝ ਉਹਨਾਂ ਚੀਜ਼ਾਂ ਦੇ ਉੱਤੇ ਸੰਘਰਸ਼ ਦੇ ਨਾਲ ਜੁੜੀਆਂ ਜੋ ਕੁਝ ਵੀ ਵਾਪਰਿਆ ਪਿਛਲੇ ਕੁਝ ਘੰਟਿਆਂ ਦੇ ਦੌਰਾਨ, ਕਿਉਂਕਿ ਇਹਦੇ ਵਿੱਚ ਹਰ ਸਮੇਂ ਹਰ ਘੰਟੇ ਤੁਸੀਂ ਕਹ ਲਓ ਕਿ ਇੱਕ ਨਵੀਂ ਡਿਵੈਲਪਮੈਂਟ ਜਿਹੜੀਆਂ ਉਹ ਹੋ ਰਹੀਆਂ ਨੇ। ਇੱਕ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਨੇ ਉਹਨਾਂ ਨੇ ਮੀਟਿੰਗ ਕਰਕੇ ਉਸ ਤੋਂ ਬਾਅਦ ਜਿਹੜਾ ਜੀ ਇਹ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਬਾਹਰੀ ਰਿੰਗ ਰੋਡ ਦੇ ਉੱਤੇ ਕੱਢੀ ਜਾਊਗੀ। ਇਹ ਕਿਹਾ ਗਿਆ ਕਿ ਇਹ ਪਰੇਡ ਪੂਰੇ ਤਰੀਕੇ ਨਾਲ ਸ਼ਾਂਤੀਪੂਰਨ ਤੇ ਗੈਰ ਸਿਆਸੀ ਹੋਊਗੀ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦਿੱਲੀ ਦੇ ਆਊਟਰ ਰਿੰਗ ਰੋਡ ਦੇ ਉੱਤੇ ਕਿਸਾਨ ਟਰੈਕਟਰ ਪਰੇਡ ਕੱਢਾਂਗੇ। ਗਣਤੰਤਰ ਦਿਵਸ ਪਰੇਡ ਜਿਹੜੀ ਕਿ ਕੌਮੀ ਪਰੇਡ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਲਲ ਨਹੀਂ ਪਾਇਆ ਜਾਊਗਾ। ਕਿਸਾਨ ਆਪੋ ਆਪਣੇ ਟਰੈਕਟਰਾਂ ਤੇ ਕੌਮੀ ਝੰਡੇ ਤੇ ਕਿਸਾਨ ਯੂਨੀਅਨਾਂ ਦੇ ਝੰਡੇ ਹੀ ਚਲਾਉਣਗੇ। ਕਿਸੇ ਸਿਆਸੀ ਧਿਰ ਦਾ ਝੰਡਾ ਲਾਉਣ ਦੀ ਪਰਮਿਸ਼ਨ ਨਹੀਂ ਹੋਊਗੀ। ਇਹ ਟਰੈਕਟਰ ਪਰੇਡ ਜਿਹੜੀ ਆ ਪੀਰਾਗੜੀ, ਜਨਕਪੁਰੀ, ਧੌਲਾ ਕੂਆਂ, ਮੁਨੀਰਕਾ, IIT, ਖੇਲਗਾਂव, चिराग, दिल्ली नेहरू पैलेस, ओखला, मजनू का टिल्ला, बुराड़ी, आज़ादपुर, रोहिणी ਦੇ ਰਾਹੀਂ ਕਰੀਬ 60 ਕਿਲੋਮੀਟਰ ਦੇ ਰੂਟ ਤੋਂ ਕੱਢੀ ਜਾਊਗੀ। ਔਰ ਕਿਸਾਨ ਜਥੇਬੰਦੀਆਂ ਨੇ ਉਮੀਦ ਕੀਤੀ ਆ ਕਿ ਹਰਿਆਣਾ ਤੇ ਦਿੱਲੀ ਪੁਲਿਸ ਇਸ ਪਰੇਡ ਦੇ ਵਿੱਚ ਵਿਘਨ ਨਹੀਂ ਪਾਊਗੀ। ਜਵਾਨਾਂ ਦੇ ਨਾਲ ਕਿਸਾਨ ਵੀ ਗਣਤੰਤਰ ਦਿਵਸ ਜਿਹੜਾ ਜੀ ਉਹ ਮਨਾਉਣਗੇ। ਆਗੂਆਂ ਨੇ ਵੀ ਗੱਲ ਕਹੀ ਕਿ ਪਰੇਡ ਵਿੱਚ ਕਿਸੇ ਕਿਸਮ ਦਾ ਕੋਈ ਹਥਿਆਰ ਲਿਜਾਣ ਦੀ ਮਨਾਹੀ ਹੋਊਗੀ। ਹਿੰਸਕ ਤੇ ਭੜਕਾਊ ਭਾਸ਼ਣ ਨਹੀਂ ਹੋਣਗੇ। ਟਰੈਕਟਰ ਚਾਲਕ ਕਿਸੇ ਤਰ੍ਹਾਂ ਦੀ ਸਟੰਟਬਾਜ਼ੀ ਨਹੀਂ ਵਿਖਾਉਣਗੇ। ਟਰੈਕਟਰ ਪਰੇਡ ਸ਼ਾਂਤਮਈ ਹੋਊਗੀ ਕਿਉਂਕਿ ਇਸ ਅੰਦੋਲਨ ਦਾ ਹਾਸਲ ਜਿਹੜਾ ਉਹ ਸ਼ਾਂਤਮਈ ਅੰਦੋਲਨ ਹੈ। ਰਾਜਪਥ ਦੇ ਉੱਤੇ ਹੋਣ ਵਾਲੀ ਕੌਮੀ ਪਰੇਡ ਦੇ ਵਿੱਚ ਖਲਲ ਪਾਉਣ ਜਾਂ ਲਾਲ ਕਿਲੇ ਦੇ ਉੱਤੇ ਝੰਡਾ ਝਲਾਉਣ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਹੋਇਆਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ। ਕਿਸੇ ਵੀ ਕੌਮੀ ਸਮਾਰਕ 'ਤੇ ਕਬਜ਼ਾ ਕਰਨਾ, ਧਾਵਾ ਬੋਲਣਾ, ਨੁਕਸਾਨ ਕਰਨਾ, ਝੰਡਾ ਲਹਿਰਾਉਣ ਦੇ ਬਿਆਨ ਨੂੰ ਰੱਦ ਕਰਦਿਆਂ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਹਰਕਤ ਨਹੀਂ ਕੀਤੀ ਜਾਊਗੀ, ਸਗੋਂ ਦੇਸ਼ ਦੇ ਕੌਮੀ ਝੰਡੇ ਦੀ ਆਨ ਬਾਨ ਤੇ ਸ਼ਾਨ ਦੇ ਵਿੱਚ ਵਾਅਦਾ ਕੀਤਾ ਜਾਊਗਾ। ਔਰ ਦੇਸ਼ ਦੇ ਜਿਹਨਾਂ ਇਲਾਕਿਆਂ ਤੋਂ ਲੋਕ ਦਿੱਲੀ ਨਹੀਂ ਆ ਸਕਣਗੇ ਉਹਨਾਂ ਵੱਲੋਂ ਰਾਜਾਂ ਦੀਆਂ ਰਾਜਧਾਨੀਆਂ ਜਾਂ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਇਹਨਾਂ ਗੱਲਾਂ ਦੀ ਪਾਲਣਾ ਯਕੀਨੀ ਬਣਾਈ ਜਾਊਗੀ। ਔਰ ਇਹ ਵੀ ਜਿਹੜਾ ਜੀ ਇਹ ਕਿਹਾ ਗਿਆ ਕਿ ਜਿਹੜਾ ਹੈਰਾਨਗੀ ਵਾਲੀ ਗੱਲ ਇਹ ਆ ਕਿ ਪੁਲਿਸ ਜਿਹੜੀ ਉਹ ਅਦਾਲਤ ਦੇ ਵਿੱਚ ਗਈ ਹੋਈ ਹੈ ਇਸ ਮਾਮਲੇ ਦੇ ਉੱਤੇ, ਜਦੋਂ ਕਿ ਹੁਣ ਤੱਕ ਲੋਕ ਜਿਹੜਾ ਉਹ ਪਰਮਿਸ਼ਨ ਲੈਣ ਦੇ ਵਾਸਤੇ ਅਦਾਲਤ ਦੇ ਵਿੱਚ ਜਾਂਦੇ ਰਹੇ ਨੇ। ਦੂਜੇ ਪਾਸੇ ਅੱਜ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਖੇਤੀ ਕਾਨੂੰਨਾਂ, ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਉੱਤੇ 26 ਜਨਵਰੀ ਲਈ ਟਰੈਕਟਰ ਮਾਰਚ ਦੇ ਉੱਤੇ ਰੋਕ ਲਾਉਣ ਦੀ ਮੰਗ ਦੀ ਨਾਲ ਜਿਹੜੀਆਂ ਪਟੀਸ਼ਨਾਂ ਨੇ ਉਹਦੇ ਉੱਤੇ ਅੱਜ ਸੁਣਵਾਈ ਹੋਊਗੀ। ਸੁਪਰੀਮ ਕੋਰਟ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਬਣੇ ਜਮੂਦ ਨੂੰ ਤੋੜਨ ਲਈ ਬਣਾਈ 4 ਮੈਂਬਰੀ ਕਮੇਟੀ ਦੇ ਇੱਕ ਮੈਂਬਰ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇ ਉਹਦੇ ਉੱਤੇ ਵੀ ਚਰਚਾ ਕਰ ਸਕਦੀ ਹੈ। ਸੁਪਰੀਮ ਕੋਰਟ ਨਵੇਂ ਮੈਂਬਰ ਦੀ ਨਿਯੁਕਤੀ ਵੀ ਜਿਹੜੀ ਉਹ ਕਰ ਸਕਦੀ ਹੈ ਕਿਉਂਕਿ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਆਪਣੇ ਆਪ ਨੂੰ ਲਾਂਭੇ ਕਰ ਲਿਆ ਸੀ ਇਸ ਕਮੇਟੀ ਤੋਂ। ਸੁਪਰੀਮ ਕੋਰਟ ਨੇ 12 ਜਨਵਰੀ ਨੂੰ ਜਿਹੜਾ ਸੀਗਾ ਅੰਤਰਿਮ ਹੁਕਮਾਂ 'ਚ ਨਵੇਂ ਖੇਤੀ ਕਾਨੂੰਨਾਂ ਦੇ ਅਮਲ ਦੇ ਉੱਤੇ ਅਗਲੇ ਹੁਕਮਾਂ ਤੱਕ ਰੋਕ ਲਾਤੀ ਸੀ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਦੇ ਮੁੱਦੇ ਤੇ ਦੋਵਾਂ ਧਿਰਾਂ ਦੇ ਦਰਮਿਆਨ ਬਣੀ ਖੜੋਤ ਨੂੰ ਤੋੜਨ ਲਈ 4 ਮੈਂਬਰੀ ਕਮੇਟੀ ਕਾਇਮ ਕਰਨ ਦਾ ਐਲਾਨ ਜਿਹੜਾ ਉਹ ਕੀਤਾ ਸੀਗਾ। ਔਰ ਕਮੇਟੀ ਮੈਂਬਰਾਂ ਲਈ ਭਾਰਤੀ ਕਿਸਾਨ ਯੂਨੀਅਨ ਜਿਹੜੇ ਨੇ ਉਹਦੇ ਭੁਪਿੰਦਰ ਸਿੰਘ ਮਾਨ, ਡਾਕਟਰ ਪ੍ਰਮੋਦ ਜੋਸ਼ੀ, ਅਸ਼ੋਕ ਗੁਲਾਟੀ ਤੇ ਅਨਿਲ ਘਣਵਤ ਦੇ ਨਾਮ ਜਿਹੜੇ ਉਹ ਸੁਝਾਏ ਗਏ ਸੀਗੇ। ਪਰ ਭੁਪਿੰਦਰ ਸਿੰਘ ਮਾਨ ਨੇ ਆਪਣੇ ਆਪ ਨੂੰ ਇਸ ਕਮੇਟੀ ਤੋਂ ਜਿਹੜਾ ਜੀ ਉਹ ਵੱਖ ਕਰ ਲਿਆ ਸੀ। ਉੱਧਰ ਜਿਹੜੇ ਇਹਨੂੰ ਲੈ ਕੇ ਜਿਹੜੀ ਕਮੇਟੀ ਬਣਾਈ ਆ ਉਹਦੀ ਪਹਿਲੀ ਮੀਟਿੰਗ ਕੱਲ੍ਹ ਨੂੰ ਦਿੱਲੀ ਦੇ ਪੂਸਾ ਕੈਂਪਸ ਦੇ ਵਿੱਚ ਜਿਹੜੀ ਉਹ ਹੋਊਗੀ। ਔਰ ਇਹਦੇ ਕਿਉਂਕਿ ਹੁਣ 3 ਮੈਂਬਰੀ ਆ, ਵੇਖਣਾ ਇਹ ਹੋਊਗਾ ਕਿ ਅੱਜ ਦੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਜਿਹੜੀ ਆ ਉਹ ਕੀ ਇਹਦੇ ਵਿੱਚ ਇੱਕ ਹੋਰ ਮੈਂਬਰ ਜਿਹੜਾ ਉਹ ਪਾਉਂਦੀ ਆ। ਜੇ ਪਾਉਂਦੀ ਤੇ ਉਹ ਕਿਹਦਾ ਨਾਮ ਜਿਹੜਾ ਜੀ ਉਹ ਹੁੰਦਾ, ਕਿਉਂਕਿ ਇਹ ਗੱਲ ਤਕਰੀਬਨ ਕਮੇਟੀ ਬਣਨ ਤੋਂ ਨਾਲ ਦੀ ਨਾਲ ਹੀ ਬਾਅਦ ਦੇ ਵਿੱਚ ਸਾਹਮਣੇ ਆ ਗਈ ਵੀ ਇਹ ਮੈਂਬਰ ਤਾਂ ਸਾਰੇ ਉਹ ਨੇ ਜਿਹੜੇ ਕਿ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਵੱਖੋ ਵੱਖਰੇ ਆਰਟੀਕਲ ਜਿਹੜੇ ਆ ਉਹ ਲਿਖਦੇ ਰਹੇ ਆ।
ਕਿ ਇਹ ਸਹੀ ਨੇ। ਇਸ ਕਰਕੇ ਉਂਝ ਵੈਸੇ ਕਿਸਾਨਾਂ ਨੇ ਪਹਿਲੇ ਦਿਨੋਂ ਹੀ ਜਿਹੜਾ ਇਸ ਚੀਜ਼ ਨੂੰ ਨਕਾਰਤਾ ਸੀ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਧਿਰ ਨਹੀਂ, ਨਾ ਇਸ ਕਮੇਟੀ ਦੇ ਨਾਲ ਕੋਈ ਗੱਲ ਕਰਾਂਗੇ, ਅਸੀਂ ਸਰਕਾਰ ਦੇ ਨਾਲ ਹੀ ਗੱਲ ਜਿਹੜੀ ਆ ਉਹ ਕਰਨੀ ਆ ਕਿਉਂਕਿ ਕੱਲ੍ਹ ਨੂੰ ਸਰਕਾਰ ਦੇ ਨਾਲ ਗੱਲਬਾਤ ਹੋਣੀ ਆ। 10ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ, ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਆ ਕਿ ਜਥੇਬੰਦੀਆਂ ਜਿਹੜੀਆਂ ਨੇ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਜਿੱਦ ਛੱਡ ਕੇ ਅਗਲੀ ਮੀਟਿੰਗ ਦੇ ਵਿੱਚ ਕਾਨੂੰਨਾਂ ਦੀਆਂ ਮੱਦਾਂ 'ਤੇ ਵਿਚਾਰ ਚਰਚਾ ਕਰਨ ਲਈ ਆਉਣ। ਇਹ ਜਿਹੜਾ ਦੀ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਇਹਨਾਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਰੋਕ ਲਾਤੀ ਹੈ ਤਾਂ ਇਸ ਮੁੱਦੇ ਦੇ ਉੱਤੇ ਅੜੀ ਕਰਨ ਦੀ ਕੋਈ ਤੁਕ ਜਿਹੜੀ ਦੀ ਉਹ ਨਹੀਂ ਬਣਦੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਗੂ 19 ਜਨਵਰੀ ਨੂੰ ਹੋਣ ਵਾਲੀ ਅਗਲੀ ਮੀਟਿੰਗ ਦੇ ਵਿੱਚ ਇਹਨਾਂ ਕਾਨੂੰਨ ਦੀਆਂ ਮੱਦਾਂ 'ਤੇ ਚਰਚਾ ਕਰਨ ਲਈ ਆਉਣ ਔਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੋਂ ਛੁੱਟ ਸਰਕਾਰ ਹੋਰਨਾਂ ਜਿਹੜੇ ਰਾਹ ਨੇ ਉਹਦੇ ਉੱਤੇ ਸੰਜੀਦਗੀ ਦੇ ਉੱਤੇ ਖੁੱਲ੍ਹੇ ਮਨ ਦੇ ਨਾਲ ਗੱਲ ਕਰਨ ਦੇ ਵਾਸਤੇ ਤਿਆਰ ਹੈ। ਔਰ ਇਹ ਵੀ ਜਿਹੜਾ ਦੀ ਕਿਹਾ ਕਿ ਜਿਹੜੀ ਅਗਲੀ ਗੱਲਬਾਤ ਹੈ ਉਹਦੇ ਵਿੱਚ ਕੱਲੀ ਮੱਦ ਦੇ ਉੱਤੇ ਗੱਲਬਾਤ ਹੋਊਗੀ। ਪਰ ਇਹ ਤੋਂ ਪਹਿਲਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਅਸੀਂ ਕੱਲੇ ਕਲੌਜ਼ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਸਰਕਾਰ ਦੇ ਨਾਲ ਕਰ ਚੁੱਕੇ ਹੋਏ ਹਾਂ। ਸਰਕਾਰ ਹੁਣ ਇਹ ਕਹਿ ਰਹੀ ਹੈ ਕਿ ਜਿਹੜੀਆਂ ਕਲੌਜ਼ ਦੇ ਉੱਤੇ ਤੁਹਾਨੂੰ ਉਜਰ ਹੈ, ਜਿਹਦੇ ਉੱਤੇ ਕਿੰਤੂ ਪਰੰਤੂ ਹੈ, ਅਸੀਂ ਉਹਨੂੰ ਚੇਂਜ ਕਰ ਦਿੰਦੇ ਹਾਂ। ਪਰ ਉਹ ਇਸ ਗੱਲ ਦੇ ਉੱਤੇ ਅੜੀ ਉਹਦੀ ਜਿਹੜਾ ਦੀ ਉਹ ਕਾਇਮ ਹੈ ਕਿ ਇਹਦੇ ਵਿੱਚ ਜਿਹੜਾ ਦੀ ਇਹ ਕਾਨੂੰਨ ਵਾਪਸ ਜਿਹੜਾ ਲਏ ਜਾਣ, ਕਿ ਵਾਪਸ ਨਹੀਂ ਜਿਹੜਾ ਉਹ ਲਏ ਜਾਣਗੇ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਨੇ ਫਿਲਮ ਅਦਾਕਾਰ ਹੇਮਾ ਮਾਲਿਨੀ ਨੇ ਇਹ ਗੱਲ ਕਹੀ ਸੀ ਕਿ ਕਿਸਾਨਾਂ ਨੂੰ ਸਮਝ ਨਹੀਂ ਪੈ ਰਹੀ ਕਿ ਇਹ ਖੇਤੀ ਕਾਨੂੰਨ ਕੀ ਨੇ। ਜੇ ਉਹਨਾਂ ਨੂੰ ਸਮਝ ਪੈ ਜਾਂਦੀ ਤੇ ਉਹ ਅੰਦੋਲਨ ਨਾ ਕਰਦੇ ਹੁੰਦੇ। ਹੁਣ ਕਿਸਾਨਾਂ ਦੇ ਇੱਕ ਜਿਹੜੇ ਦੀ ਧਿਰ ਨੇ ਇਹ ਗੱਲ ਕਹੀ ਆ ਕਿ ਉਹ ਮੈਂਬਰ ਪਾਰਲੀਮੈਂਟ ਹੇਮਾ ਮਾਲਿਨੀ ਨੂੰ ਇਹ ਕਹਿੰਦੇ ਨੇ ਕਿ ਉਹ ਪੰਜਾਬ ਆ ਕੇ ਖੇਤੀ ਕਾਨੂੰਨ ਦੇ ਬਾਰੇ ਉਹਨਾਂ ਨੂੰ ਸਮਝਾ ਦੇਣ। ਇਹ ਵੀ ਕਿਹਾ ਕਿ ਉਹ ਸੰਸਦ ਮੈਂਬਰ ਨੂੰ ਹਵਾਈ ਟਿਕਟ ਦਾ ਖਰਚਾ ਤੇ 5 ਸਟਾਰ ਹੋਟਲ ਦੇ ਵਿੱਚ ਰਿਹਾਇਸ਼ ਜਿਹੜੀ ਆ ਦੀ ਉਹ ਉਹਨੂੰ ਪ੍ਰੋਵਾਈਡ ਕਰਨਗੇ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਜਿਹੜੇ ਨੇ ਉਹਨਾਂ ਨੇ ਭਾਜਪਾ ਦੀ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਉਹਨਾਂ ਦੀ ਦਿੱਲੀ ਦੇ ਵਿੱਚ ਸਥਿਤ ਸਰਕਾਰੀ ਰਿਹਾਇਸ਼ ਦੇ ਉੱਤੇ ਚਿੱਠੀ ਜਿਹੜੀ ਆ ਜੀ ਇਹ ਭੇਜੀ ਆ। ਇਹਦੇ ਵਿੱਚ ਜਥੇਬੰਦੀ ਨੇ ਹੇਮਾ ਮਾਲਿਨੀ ਨੂੰ ਸਪਸ਼ਟ ਤੌਰ 'ਤੇ ਲਿਖਿਆ ਕਿ ਕਿਸਾਨਾਂ ਦੀਆਂ ਮੰਗਾਂ ਤੇ ਲੋੜਾਂ ਸੰਬੰਧੀ ਤੁਸੀਂ ਪੰਜਾਬ ਆ ਕੇ ਕਿਸਾਨਾਂ ਨੂੰ ਸਮਝਾਉਣ ਦਾ ਯਤਨ ਕਰੋ। ਤੁਹਾਡੇ ਲਈ ਆਉਣ ਜਾਣ ਦੀ ਹਵਾਈ ਟਿਕਟ ਤੇ ਤੁਹਾਡੇ ਆਲੀਸ਼ਾਨ ਜੀਵਨ ਦੇ ਮੁਤਾਬਕ 5 ਸਟਾਰ ਹੋਟਲ ਦੇ ਵਿੱਚ 1 ਹਫ਼ਤਾ ਰੁਕਣ ਦਾ ਪ੍ਰਬੰਧ ਕਰਕੇ ਜਿਹੜਾ ਉਹ ਦਿੱਤਾ ਜਾਊਗਾ ਔਰ ਤੁਹਾਡੀ ਹਰ ਤਰ੍ਹਾਂ ਦੀ ਜਿਹੜੀ ਉਹ ਸੁਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਉਹ ਸਾਡੀ ਹੋਊਗੀ। ਇਹਨਾਂ ਨੇ ਇਹ ਕਿਹਾ ਕਿ ਪੰਜਾਬ ਆਉਣ ਦੇ ਉੱਤੇ ਸਾਰਾ ਖਰਚਾ ਪਿੰਡਾਂ ਦੇ ਕਿਸਾਨ ਤੇ ਮਜ਼ਦੂਰ ਆਪਣੀ ਹੱਡ ਭੰਨਵੀਂ ਮਿਹਨਤ ਦੇ ਨਾਲ ਕੀਤੀ ਗਈ ਕਮਾਈ ਦੇ ਵਿੱਚੋਂ ਚੁੱਕਣਗੇ। ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਲੋਕ ਮਿੱਟੀ ਨਾਲ ਮਿੱਟੀ ਹੋ ਕੇ ਅੰਨ ਉਗਾਉਂਦੇ ਆ ਤੇ ਤੁਹਾਡੇ ਵਰਗੇ ਲੋਕ ਉਹਨੂੰ ਸੋਨੇ ਦੀਆਂ ਥਾਲੀਆਂ ਦੇ ਵਿੱਚ ਪਾ ਕੇ ਖਾਂਦੇ ਰਹੇ ਆ। ਇਹਦੇ ਬਾਵਜੂਦ 72 ਸਾਲਾਂ ਬਾਅਦ ਵੀ ਕਿਸਾਨਾਂ ਨੂੰ ਉਹਨਾਂ ਵੱਲੋਂ ਉਗਾਏ ਜਾਂਦੇ ਅਨਾਜ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਔਰ ਪੰਜਾਬ ਦੇ ਲੋਕਾਂ ਦੀ ਸਮਝ ਦੇ ਮੁਤਾਬਕ ਕੇਂਦਰ ਦੀ ਸਰਕਾਰ ਜਿਹੜੇ 3 ਨਵੇਂ ਖੇਤੀ ਕਾਨੂੰਨ ਲੈ ਕੇ ਆਈ ਆ ਉਹਦੇ ਨਾਲ ਪੰਜਾਬ ਦਾ ਕਿਸਾਨ ਹੀ ਨਹੀਂ ਸਗੋਂ ਮਜ਼ਦੂਰ ਤੇ ਹਰ ਵਰਗ ਜਿਹੜਾ ਉਹ ਪ੍ਰਭਾਵਿਤ ਹੋਊਗਾ। ਖੇਤੀ ਕਾਨੂੰਨ ਲਾਗੂ ਹੋਣ ਦੀ ਸੂਰਤ ਦੇ ਵਿੱਚ ਪੰਜਾਬ ਨਹੀਂ ਰਹੂਗਾ ਔਰ ਖੇਤੀ ਕਾਨੂੰਨਾਂ ਦੀ ਆੜ ਦੇ ਵਿੱਚ ਪੰਜਾਬੀ ਤੇ ਪੰਜਾਬੀਆਂ ਨੂੰ ਤਬਾਹ ਕਰਨ ਦੀ ਜਿਹੜੀ ਇਬਾਰਤ ਸਰਕਾਰ ਨੇ ਲਿਖ ਦਿੱਤੀ ਹੈ, ਇਹ ਇਬਾਰਤ ਪੰਜਾਬ ਦੇ ਬੱਚੇ ਨੂੰ ਸਮਝ ਆ ਰਹੀ ਹੈ। ਪਰ ਜੇ ਤੁਹਾਡੇ ਕੋਲ ਇਹਦੇ ਬਾਰੇ ਨਜ਼ਰੀਆ ਵੱਖਰੀ ਤਰ੍ਹਾਂ ਦਾ ਤਾਂ ਸਮੂਹ ਪੰਜਾਬੀਆਂ ਦੇ ਵੱਲੋਂ ਤੁਹਾਨੂੰ ਅਪੀਲ ਹੈ ਕਿ ਤੁਸੀਂ ਪੰਜਾਬ ਆ ਕੇ ਸਾਰਿਆਂ ਨੂੰ ਸਮਝਾਓ। ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਲੋਕ ਤਾਂ ਕਿ ਜਿਹੜੇ ਉਹ ਅਜਾਈ ਜਾਨਾਂ ਨਾ ਜਿਹੜਾ ਜੀ ਉਹ ਗਵਾਉਣ, ਸ਼ਾਇਦ ਤੁਹਾਡੇ ਕੋਲੇ ਸਮਝ ਜਿਹੜੀ ਜੀ ਉਹ ਜ਼ਿਆਦਾ ਹੋਵੇ ਤੇ ਉਹਦੇ ਨਾਲ ਇਹ ਕਿਸਾਨ ਜਿਹੜਾ ਜੀ ਤੁਹਾਡੀ ਗੱਲ ਜਿਹੜੀ ਉਹ ਸਮਝ ਜਾਣ। ਇਹ ਜਿਹੜੀ ਚਿੱਠੀ ਹੈ ਇਹ ਕਿਸਾਨਾਂ ਦੇ ਵੱਲੋਂ ਹੇਮਾ ਮਾਲਿਨੀ ਨੂੰ ਜਿਹੜੀ ਆ ਉਹ ਲਿਖੀ ਗਈ ਹੈ। ਇਹਦਾ ਜਵਾਬ ਉਹ ਦੇਣਗੇ ਕੋਈ ਜਾਂ ਨਹੀਂ ਇਹ ਤਾਂ ਨਹੀਂ ਕੁਝ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ। ਪੰਜਾਬ 'ਚ ਚੱਲ ਰਹੇ ਕਿਸਾਨ ਘੋਲ ਦੇ ਵਿੱਚ NIA ਦੇ ਨੋਟਿਸਾਂ ਤੋਂ ਬਾਅਦ 100 ਤੋਂ ਵੱਧ ਧਰਨਿਆਂ ਦੇ ਵਿੱਚ ਇਹਨਾਂ ਨੋਟਿਸਾਂ ਦੇ ਉੱਤੇ ਭਾਸ਼ਣ ਹੋਏ ਔਰ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ, ਰੇਲ ਪਾਲਕਾਂ,
ਪਾਰਕਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਮੂਹਰੇ ਬੈਠੇ ਕਿਸਾਨਾਂ ਨੇ ਕੌਮੀ ਜਾਂਚ ਏਜੰਸੀ ਦੇ ਵੱਲੋਂ ਕਿਸਾਨ ਘੋਲ ਨਾਲ ਜੁੜੇ ਮਦਦਗਾਰਾਂ ਨੂੰ ਦਿੱਤੇ ਨੋਟਿਸਾਂ ਦਾ ਸਖਤ ਨੋਟਿਸ ਜਿਹੜਾ ਉਹ ਲਿਆ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਇਸ ਪੈਂਤੜੇ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਗੱਲ ਜਿਹੜੀ ਦੀ ਉਹ ਆਖੀ ਹੈ। ਪੰਜਾਬ ਦੇ ਵਿੱਚ 32 ਕਿਸਾਨ ਧਿਰਾਂ ਦੀ ਅਗਵਾਈ ਦੇ ਵਿੱਚ ਸੈਂਕੜੇ ਥਾਵਾਂ ਦੇ ਉੱਤੇ ਧਰਨੇ ਰੋਸ ਮੁਜ਼ਾਹਰੇ ਜਿਹੜਾ ਜੀ ਉਹ ਅੱਜ ਵੀ ਜਾਰੀ ਰਹੇ। ਉਧਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ AK ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਤੇ ਬੂਟਾ ਸਿੰਘ ਨੇ NIA ਦੇ ਵੱਲੋਂ ਜਾਰੀ ਨੋਟਿਸ ਦੇ ਉੱਤੇ ਜਿਹੜੀ ਦੀ ਉਹ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਕੇਂਦਰ ਸਰਕਾਰ ਸੰਘਰਸ਼ ਨੂੰ ਗੱਲਬਾਤ ਤੇ ਬੇਸਿੱਟਾ ਅਮਲ ਦੇ ਵਿੱਚ ਪਾ ਕੇ ਲਮਕਾਉਣ ਤੇ ਝੂਠੀਆਂ ਅਫਵਾਹਾਂ ਫੈਲਾ ਕੇ ਬਦਨਾਮ ਕਰਨ ਦੀਆਂ ਘਿਨਾਉਣੀਆਂ ਚਾਲਾਂ ਦਾ ਸਹਾਰਾ ਜਿਹੜਾ ਉਹ ਲੈ ਰਹੀ ਹੈ। ਔਰ ਇਹ ਕਿਹਾ ਕਿ ਸੰਘਰਸ਼ ਦੇ ਵਿੱਚ ਸ਼ਾਮਲ ਜਾਂ ਹਮਾਇਤੀ ਪੱਤਰਕਾਰਾਂ, ਟਰਾਂਸਪੋਰਟਰਾਂ ਤੇ ਲੋਕ ਭਲਾਈ ਸੰਸਥਾ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਇਹ ਨੋਟਿਸ ਜਾਣਬੁੱਝ ਕੇ ਡਰਾਉਣ ਦੇ ਵਾਸਤੇ ਜਿਹੜਾ ਉਹ ਦਿੱਤੇ ਜਾ ਰਹੇ ਨੇ ਤਾਂ ਕਿ ਇਹ ਲੋਕ ਆਮ ਲੋਕਾਂ ਦੇ ਵਿੱਚ ਜਿਹੜਾ ਦੀ ਉਹ ਇਹਦਾ ਦਹਿਸ਼ਤ ਜਿਹੜੀ ਉਹ ਪਾਈ ਜਾ ਸਕੇ। ਉਧਰ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਜਿਹਦੇ ਵਿੱਚ ਅਕਾਲੀ ਦਲ, ਬਾਦਲ, ਬਹੁਜਨ ਸਮਾਜ ਪਾਰਟੀ ਤੇ ਪੰਜਾਬ ਕਾਂਗਰਸ ਦੇ ਕੁਝ ਆਗੂ ਜਿਹੜੇ ਜੀ ਹਾਲਾਂਕਿ ਮੇਨ ਨਹੀਂ ਇਹਦੇ ਉੱਤੇ ਬੋਲੇ, ਕੁਝ ਆਗੂਆਂ ਨੇ ਜਿਹੜਾ ਜੀ ਇਹਨਾਂ ਨੋਟਿਸਾਂ ਦੇ ਉੱਤੇ ਸਵਾਲ ਜਿਹੜੇ ਆ ਉਹ ਖੜੇ ਕੀਤੇ ਆ ਔਰ ਇਹ ਗੱਲ ਜਿਹੜੀ ਦੀ ਕਹੀ ਆ ਕਿ ਇਹ ਨੋਟਿਸ ਜਿਹੜੇ ਨੇ NIA ਨੂੰ ਵਰਤਣ ਦੇ ਤਹਿਤ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜਾ ਉਹ ਦਿੱਤੇ ਆ। ਜਿੱਥੋਂ ਤੱਕ ਗੱਲ ਹੈ ਪੰਜਾਬ ਦੇ ਵਿੱਚ ਜਿਹੜਾ ਦੀ ਇਹ ਸੰਘਰਸ਼ ਦੀ ਚੁਫੇਰੇ ਇਹਦੀਆਂ ਜਿਹੜੀਆਂ ਦੀ ਉਸੇ ਤਰੀਕੇ ਦੀਆਂ ਸਰਗਰਮੀਆਂ ਜਾਰੀ ਨੇ। ਹਰ ਪਿੰਡ ਦੇ ਵਿੱਚੋਂ ਟਰੈਕਟਰ ਜਿਹੜੇ ਦੀ ਉਹ ਲਿਜਾਣ ਦੇ ਵਾਸਤੇ ਲਿਸਟਾਂ ਬਣ ਰਹੀਆਂ ਨੇ। ਪੰਚਾਇਤਾਂ ਨੂੰ ਜਿਹੜਾ ਜੀ ਇਹ ਆਖਿਆ ਗਿਆ ਕਿ ਜਿਹੜੇ ਹਰ ਘਰ ਦੇ ਵਿੱਚੋਂ ਇੱਕ ਵਿਅਕਤੀ 26 ਜਨਵਰੀ ਨੂੰ ਜਿਹੜਾ ਉਹ ਸਰਹੱਦਾਂ ਦੇ ਉੱਤੇ ਜ਼ਰੂਰ ਪਹੁੰਚੇ ਔਰ ਜਿਹੜੀਆਂ ਇਹ ਲਿਸਟਾਂ ਨੇ ਉਹ ਨੌਜਵਾਨ ਬਹੁਤੀਆਂ ਜਿਹੜੀਆਂ ਦੀ ਉਹ ਬਣਾ ਰਹੇ ਨੇ ਕਿ ਇਸ ਘਰ ਦੇ ਵਿੱਚੋਂ ਕਿਹੜਾ ਟਰੈਕਟਰ ਜਿਹੜਾ ਉਹ ਜਾਊਗਾ, ਕਿਵੇਂ ਕਾਫਲੇ ਇਹ ਇਕੱਠੇ ਹੋ ਕੇ ਜਿਹੜਾ ਦੀ ਉਹ ਦਿੱਲੀ ਵੱਲ ਨੂੰ ਤੁਰਨਗੇ। ਉਧਰ ਜਿਹੜੇ ਭਾਜਪਾ ਆਗੂ ਨੇ ਉਹਨਾਂ ਦਾ ਥਾਂ ਥਾਂ ਦੇ ਉੱਤੇ ਘਰਾਓ ਉਸੇ ਤਰੀਕੇ ਦੇ ਨਾਲ ਜਿਹੜਾ ਦੀ ਉਹ ਜਾਰੀ ਆ ਕਿਉਂਕਿ ਨਿਗਮ ਚੋਣਾਂ ਦਾ ਐਲਾਨ ਜਿਹੜਾ ਹੋ ਗਿਆ ਹੋਇਆ ਔਰ ਨਿਗਮ ਚੋਣਾਂ ਦੇ ਐਲਾਨ ਕਰਕੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਉਹਨਾਂ ਦਾ ਥਾਂ ਥਾਂ ਦੇ ਉੱਤੇ ਵਿਰੋਧ ਹੋ ਰਿਹਾ। ਉਹਨਾਂ ਨੂੰ ਜੇ ਕੋਈ ਕਿਸੇ ਜਗ੍ਹਾ ਦੇ ਉੱਤੇ ਭਰਨ ਦੇ ਵਾਸਤੇ, ਫਾਰਮ ਭਰਨ ਦੇ ਵਾਸਤੇ ਜਿਹੜਾ ਨਹੀਂ ਆਉਂਦਾ, ਉੱਥੇ ਲੋਕ ਪਹੁੰਚ ਜਾਂਦੇ ਨੇ ਜਿਹੜਾ ਉਹਨਾਂ ਦਾ ਵਿਰੋਧ ਜਿਹੜਾ ਉਹ ਕਰਨ ਦੇ ਵਾਸਤੇ। ਜਦੋਂ ਇਹ ਕਿਹਾ ਜਾਂਦਾ ਕਿ ਇਹ ਸ਼ਾਇਦ ਇੱਕੋ ਜਗ੍ਹਾ ਦਾ ਜਿਹੜਾ ਦੀ ਹੈ ਜਾਂ ਕੁਝ ਲੋਕਾਂ ਦਾ ਇਹ ਸੰਘਰਸ਼ ਹੈ ਤਾਂ ਉਸ ਵੇਲੇ ਕੁਝ ਚੀਜ਼ਾਂ ਜਿਹੜੀਆਂ ਦੀ ਉਹ ਅਜਿਹੀਆਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਇਹ ਦੱਸਦੀਆਂ ਨੇ ਕਿ ਲੋਕਾਂ ਦੀ ਜਿਹੜੀ ਇਹਦੇ ਵਿੱਚ ਇਨਵੋਲਵਮੈਂਟ ਹੈ ਉਹ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਜਿਹੜੀ ਦੀ ਉਹ ਹੋਈ ਪਈ ਹੈ। ਰਾਜਸਥਾਨ ਤੇ ਹਰਿਆਣੇ ਦੀ ਹੱਦ ਦੇ ਉੱਤੇ ਪੈਂਦਾ ਪਿੰਡ ਸ਼ਾਹਜਹਾਂਪੁਰ ਖੇੜਾ, ਇੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਲਾਏ ਧਰਨੇ ਦੇ ਵਿੱਚ ਹਰਿਆਣਾ ਤੇ UP ਦੇ ਮੇਵਾਤ ਦੇ ਦਰਜਨ ਤੋਂ ਵੱਧ ਮੁਸਲਿਮ ਭਾਈਚਾਰੇ ਦੇ ਨੌਜਵਾਨ ਜਿਹੜੇ ਨੇ ਉਹ ਧਰਨਾਕਾਰੀਆਂ ਦੇ ਵਾਸਤੇ 24 ਘੰਟੇ ਚਾਹ ਦਾ ਲੰਗਰ ਜਿਹੜਾ ਉਹ ਚਲਾ ਰਹੇ ਨੇ। ਇਹ ਨੌਜਵਾਨ ਚਾਹ ਲਈ ਲੋੜੀਂਦਾ 3 ਤੋਂ 4 ਕੁਇੰਟਲ ਦੁੱਧ ਰੋਜ਼ 100 ਤੋਂ 120 ਕਿਲੋਮੀਟਰ ਦੀ ਦੂਰੀ ਦੇ ਉੱਤੇ ਪੈਂਦੇ ਆਪਣੇ ਪਿੰਡਾਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਲਿਆਉਂਦੇ ਆ। ਇਹ ਜਿਹੜੇ ਮੁਸਲਿਮ ਨੌਜਵਾਨ ਨੇ ਮੌਲਾਨਾ ਦਿਲਸ਼ਾਦ, ਮੁਫਤੀ ਸਲੀਮ, ਮੁਫਤੀ ਇਸਲਾਜ, ਉਹ ਇਹ ਕਹਿੰਦੇ ਨੇ ਕਿ ਮੇਵਾਤ ਖੇਤਰ ਦੇ ਵਿੱਚ ਉਹਨਾਂ ਦੇ ਪਿੰਡ ਪੈਂਦੇ ਆ, ਉਹ ਰੋਜ਼ ਇੱਕ ਪਿੰਡ ਦੇ ਵਿੱਚੋਂ ਦੁੱਧ ਲਿਆਉਂਦੇ ਆ ਤੇ ਹਰ ਪਿੰਡ ਦੀ 10 ਤੋਂ 15 ਦਿਨਾਂ ਬਾਅਦ ਜਿਹੜੀ ਮੁੜ ਕੇ ਵਾਰੀ ਆਉਂਦੀ ਆ। ਪਿੰਡਾਂ ਜਿਹੜੇ 2-2 ਲੀਟਰ ਦੀਆਂ ਬੋਤਲਾਂ ਦੇ ਵਿੱਚ ਲੋਕ ਦੁੱਧ ਪਾ ਕੇ ਇੱਕ ਥਾਂ ਦੇ ਉੱਤੇ ਆਪ ਛੱਡੇ ਆਉਂਦੇ ਆ ਤੇ ਇਹ ਨੌਜਵਾਨ ਜਿਹੜੇ ਆ ਗੱਡੀ ਲਿਜਾ ਕੇ ਉੱਥੋਂ ਇੱਕ ਜਗ੍ਹਾ ਤੋਂ ਇਹ ਸਾਰਾ ਦੁੱਧ ਕਲੈਕਟ ਕਰਦੇ ਆ। ਬਕਾਇਦਾ ਲਿਸਟਾਂ ਜਿਹੜੀਆਂ ਜੀ ਉਹ ਬਣਾ ਕੇ ਦੱਸਿਆ ਜਾਂਦਾ ਕਿ ਕਿਹੜੇ ਪਿੰਡ ਦੀ ਵਾਰੀ ਕਿੰਨੀ ਤਰੀਕ ਨੂੰ ਕਿਸ ਦਿਨ ਤੇ ਦੂਜੇ ਜਿਹੜੇ ਪਿੰਡ ਨੇ, ਕਿਉਂਕਿ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈ ਰਿਹਾ। ਜਦੋਂ 10 ਤੋਂ 12 ਦਿਨ ਬਾਅਦ ਜਿਹੜੀ ਦੀ ਉਹ ਵਾਰੀ ਆਉਂਦੀ ਤਾਂ ਲੋਕ ਸਮਝਦੇ ਨੇ ਕਿ ਅਸੀਂ ਜਿਹੜੀ ਇਹਦੇ ਵਿੱਚ ਆਪਣੀ ਕੰਟਰੀਬਿਊਸ਼ਨ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਸਕਦੇ ਹਾਂ। ਇੱਥੇ ਸਰਸਾ ਜਿਹੜਾ ਹਰਿਆਣੇ ਦੇ ਵਿੱਚ ਪੈਂਦਾ ਜੀ, ਉੱਥੇ ਜਿਹੜਾ ਫੂਲਕਾ ਪਿੰਡ ਪੈਂਦਾ, ਉੱਥੋਂ ਜਿਹੜੇ ਕਿਸਾਨ ਨੇ ਉਹ ਲਗਾਤਾਰ ਦੇਸੀ ਘਿਓ ਦੇ ਜਿਹੜੇ ਲੱਡੂ ਨੇ ਉਹ ਬਣਾ ਰਹੇ ਨੇ
ਔਰ ਇਹ ਕਿਹਾ ਜਾ ਰਿਹਾ ਕਿ 20 ਕੁਇੰਟਲ ਦੇਸੀ ਘਿਓ ਦੇ ਜਿਹੜੀਆਂ ਪਿੰਨੀਆਂ ਨੇ ਤੇ ਲੱਡੂ ਜਿਹੜੇ ਨੇ ਉਹ ਕਿਸਾਨਾਂ ਲਈ ਭੇਜੇ ਜਾ ਚੁੱਕੇ ਨੇ। ਇੱਥੋਂ ਦੇ ਕਿਸਾਨ ਰਵਿੰਦਰ, ਜੈਚੰਦ, ਰਾਮ ਕੁਮਾਰ, ਖਿਰਾਜ ਗਹਿਲੋਤ ਉਹ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਕਿਸਾਨਾਂ ਦੇ ਵਾਸਤੇ 20 ਕੁਇੰਟਲ ਹੋਰ ਲੱਡੂ ਜਿਹੜਾ ਜੀ ਉਹ ਤਿਆਰ ਕਰ ਰਹੇ ਨੇ। ਔਰ ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਕੰਟਰੀਬਿਊਸ਼ਨ ਜਿਹੜੀ ਆ ਉਹ ਉਸੇ ਤਰੀਕੇ ਦੇ ਨਾਲ ਸਾਰੇ ਪਿੰਡਾਂ ਦੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਮੈਂ ਪਿਛਲੇ ਦਿਨ ਇੱਕ ਗੱਲ ਸਾਂਝੀ ਕੀਤੀ ਸੀ ਲਿਫਟ ਪੰਪ ਵਾਲੇ ਮਾਮਲੇ ਦੇ ਉੱਤੇ ਕਿ ਇਹਦੇ ਨਾਲ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦੇ ਲਈ ਮੁਸ਼ਕਲਾਂ ਖੜੀਆਂ ਜਿਹੜੀਆਂ ਹੋ ਸਕਦੀਆਂ ਨੇ ਕਿ ਇਹ ਲਿਫਟ ਪੰਪ ਜਿਹੜੇ ਨੇ ਉਹਨੂੰ ਚੇਂਜਸ ਕਰਨ ਦੇ ਵਾਸਤੇ, ਕਿਉਂਕਿ ਕਿਸਾਨ ਸੰਘਰਸ਼ ਚੱਲ ਰਿਹਾ ਔਰ ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨੀ ਇਹਦੇ ਵਿੱਚ ਤਬਦੀਲੀਆਂ ਦੀ ਗੱਲ ਜਿਹੜੀ ਉਹ ਕੀਤੀ ਸੀਗੀ। ਸਰਹੰਦ ਫੀਡਰ ਨਹਿਰ ਦੇ ਲਿਫਟ ਪੰਪ ਮਸਲੇ ਦੇ ਬਾਰੇ ਕਿਸਾਨਾਂ ਨੇ ਜਿਹੜਾ ਜੀ ਸੂਬਾਈ ਹਕੂਮਤ ਤੇ ਪੁਰਾਣੀ ਨੀਤੀ ਤੇ ਜਿਹੜੀ ਜੀ ਉਹ ਪਰਤ ਆਈ ਹੈ ਉਹਨਾਂ ਦੇ ਵਿਰੋਧ ਕਰਕੇ। ਔਰ ਇਹ ਕਿਹਾ ਗਿਆ ਜੀ ਕਿ ਮੋਘਿਆਂ ਦੇ ਡਿਜ਼ਾਈਨ ਤੇ ਲਿਫਟ ਪੰਪ ਤੇ ਹੋਦੀ ਮੋਘਾ ਨੀਤੀ ਦੀ ਤਬਦੀਲੀ ਰੱਦ ਕਰਨ ਦੇ ਵਾਸਤੇ ਪੁਰਾਣੇ ਇਹ ਫਾਰਮ ਲਾਗੂ ਜਿਹੜੇ ਜੀ ਉਹ ਕਰ ਦਿੱਤੇ ਨੇ। ਨਹਿਰੀ ਵਿਭਾਗ ਵੱਲੋਂ ਸਰਹੰਦ ਫੀਡਰ ਤੇ ਜਿਹੜੀ ਉਸਾਰੀ ਸ਼ੁਰੂ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਉਹਨੇ ਉਗਰਾਹਾਂ ਤੇ ਏਕਾਦੀਆਂ ਦੇ ਸਹਿਯੋਗ ਦੇ ਨਾਲ ਲਿਫਟ ਪੰਪ ਧਾਰਕ ਜਿਹੜੇ ਕਿਸਾਨਾਂ ਨੇ ਪੁਲ ਦੇ ਉੱਤੇ ਧਰਨੇ ਜਿਹੜੇ ਜੀ ਉਹ ਲਾਤੇ। ਇਸ ਤੋਂ ਬਾਅਦ ਨਹਿਰੀ ਵਿਭਾਗ ਦੇ ਜਿਹੜੇ ਇੰਜੀਨੀਅਰ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਸਰਕਾਰ ਦੀ ਤਜਵੀਜ਼ ਜਿਹੜੀ ਉਹ ਵਿਚਾਰ ਅਧੀਨ ਨਾ ਹੋਣ ਦੀ ਗੱਲ ਜਿਹੜੀ ਜੀ ਆਖੀ। ਧਰਨੇ ਦੇ ਵਿੱਚ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਦੇ ਉੱਤੇ ਹੋਦੀ ਮੋਘਾ ਨੀਤੀ ਖਤਮ ਕਰਨ ਲਈ 1 ਹਫ਼ਤੇ ਦਾ ਸਮਾਂ ਦਿੱਤਾ ਔਰ ਇਹ ਕਿਹਾ ਕਿ ਸਰਕਾਰ ਜਿਹੜੀ ਆ ਉਹ ਹੁਣ ਲਿਖਤੀ ਮਨਜ਼ੂਰੀ ਇਹਦੇ ਵਿੱਚ ਦੇਵੇ, ਨਹੀਂ ਤਾਂ ਉਹਨਾਂ ਨੇ ਕਿਹਾ ਕਿ ਸੰਘਰਸ਼ ਜਿਹੜਾ ਜੀ ਇਹਨੂੰ ਸਮੁੱਚੇ ਮਾਲਵੇ ਦੇ ਵਿੱਚ ਜਿਹੜਾ ਭਖਾਇਆ ਜਾਊਗਾ। ਨਿਗਮ ਚੋਣਾਂ ਔਰ ਖਾਸ ਤੌਰ ਦੇ ਉੱਤੇ 22 ਦੀਆਂ ਚੋਣਾਂ ਆਉਂਦੀਆਂ ਵੇਖ ਕੇ ਕਿਸਾਨਾਂ ਦੇ ਨਾਲ ਇਹ ਜਿਹੜੀ ਪੰਜਾਬ ਸਰਕਾਰ ਹੈ ਉਹ ਕਿਵੇਂ ਪੰਗਾ ਲਊਗੀ, ਇਹ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਉਹ ਸਵਾਲ ਹੈ। ਪਿਛਲੇ ਦਿਨੀ ਜਿਹੜੀ ਹਾਈ ਕੋਰਟ ਦੇ ਵਿੱਚ ਇੱਕ ਸੂਚੀ ਪੇਸ਼ ਹੋਈ ਸੀ ਕਿ ਕਿਹੜੇ ਸਜ਼ਾ ਯਾਫਤਾ ਪੁਲਿਸ ਵਾਲੇ ਨੇ ਜਿਹੜੇ ਨੌਕਰੀਆਂ ਦੇ ਉੱਤੇ ਅਜੇ ਵੀ ਹੈਗੇ ਨੇ। ਅਸਲ ਦੇ ਵਿੱਚ ਇਹ ਜਿਹੜਾ ਸੀਗਾ ਮੋਗੇ ਦੇ ਇੱਕ ਪੁਲਿਸ ਵਾਲੇ ਜਿਹਨੂੰ ਕਿ ਜਿਹੜਾ ਸੀ ਉਹ ਡਿਸਮਿਸ ਕਰ ਦਿੱਤਾ ਗਿਆ ਸੀਗਾ, ਸੁਰਜੀਤ ਸਿੰਘ ਬਰਖਾਸਤ ਹਵਾਲਦਾਰ, ਉਹਦੇ ਵਕੀਲ ਨੇ ਜਿਹੜਾ 14 ਜਨਵਰੀ ਨੂੰ ਸੁਣਵਾਈ ਦੇ ਦੌਰਾਨ ਹਾਈ ਕੋਰਟ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਸੂਬੇ ਦੇ ਵਿੱਚ ਬਤੌਰ ਥਾਣਾ ਮੁਖੀ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਖਿਲਾਫ ਜਿਹੜੀ ਉਹ ਇਰਾਦਾ ਕਤਲ ਦੀ ਧਾਰਾ 307 IPC ਦੇ ਅਧੀਨ ਕੇਸ ਦਰਜ ਹੈ ਤੇ ਗ੍ਰਹਿ ਵਿਭਾਗ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਅਧੂਰੀ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਗਈ ਹੈ। ਇਹਦੇ ਵਿੱਚ ਯਾਦਵਿੰਦਰ ਦਾ ਨਾਂ ਜਿਹੜਾ ਉਹ ਸ਼ਾਮਲ ਨਹੀਂਗਾ। ਇਹਦੇ ਉੱਤੇ ਜਿਹੜਾ ਜੀ ਅੱਜ ਫੇਰ ਸੁਣਵਾਈ ਜਿਹੜੀ ਉਹ ਹੋਣੀ ਆ। ਇਸ ਤੋਂ ਪਹਿਲਾਂ ਬਰਖਾਸਤ ਕੀਤੇ ਗਏ ਹੌਲਦਾਰ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਜਿਹੜੀ ਅੱਜ ਹੋਣ ਕਰਕੇ ਪੁਲਿਸ ਨੂੰ ਭਸੂੜੀ ਜਿਹੜੀ ਦੀ ਉਹ ਪਈ ਹੋਈ ਹੈ। DGP ਜਿਹੜੇ ਨੇ ਉਹਨਾਂ ਨੇ 24 ਘੰਟਿਆਂ ਦੇ ਵਿੱਚ ਸੂਬੇ 'ਚ ਡਿਊਟੀ ਕਰ ਰਹੇ ਸਜ਼ਾ ਯਾਫਤਾ ਤੇ ਹੋਰ ਅਪਰਾਧਕ ਕੇਸਾਂ ਦਾ ਸਾਹਮਣਾ ਕਰ ਰਹੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਅਧਿਕਾਰੀਆਂ ਦੀ ਰਿਪੋਰਟ ਤੁਰੰਤ ਤਲਬ ਜਿਹੜੀ ਆ ਉਹ ਕੀਤੀ ਆ। ਔਰ DGP ਦੇ ਵੱਲੋਂ ਜਾਰੀ ਚਿੱਠੀ ਦੇ ਵਿੱਚ 16 ਨੂੰ ਜਿਹੜੀ ਜਾਰੀ ਕੀਤੀ ਗਈ ਹੈ ਪੁਲਿਸ ਦੇ ਉਹਨਾਂ 17 ਮੁਲਾਜ਼ਮਾਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਖਿਲਾਫ ਫੌਜਦਾਰੀ ਕੇਸ ਜਿਹੜੇ ਉਹ ਦਰਜ ਨੇ। ਔਰ ਇਸ ਤੋਂ ਇਲਾਵਾ ਇੱਕ AIG ਤੇ DSP ਸਣੇ 22 ਸਜ਼ਾ ਯਾਫਤਾ ਮੁਲਾਜ਼ਮਾਂ ਦੇ ਬਾਰੇ ਵੀ ਲਿਖਿਆ ਗਿਆ। ਔਰ ਸੂਬੇ ਦੇ ਗ੍ਰਹਿ ਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਵੱਲੋਂ ਹਾਈ ਕੋਰਟ ਦਿੱਤੇ ਗਏ ਹਲਫਨਾਮੇ ਦੇ ਵਿੱਚ 1 SSP, 2 SP, 2 DSP, 2 ਇੰਸਪੈਕਟਰ, 8 ASI, 13 ਹੌਲਦਾਰ, 75 ਸਿਪਾਹੀਆਂ ਦੇ ਸਜ਼ਾ ਯਾਫਤਾ ਹੋਣ ਮਗਰੋਂ ਸੇਵਾ ਕਾਲ ਦੇ ਵਿੱਚ ਹੋਣ ਦਾ ਜ਼ਿਕਰ ਕੀਤਾ ਗਿਆ। ਮਤਲਬ ਕਿ ਉਹਨਾਂ ਨੂੰ ਸਜ਼ਾ ਵੀ ਹੋਈ ਹੈ ਤੇ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਆਪਣੀਆਂ ਨੌਕਰੀਆਂ ਦੇ ਉੱਤੇ ਜਿਹੜਾ ਉਹ ਤਣੇ ਹੋਏ ਨੇ। ਇਸ ਵੇਲੇ ਨਿਗਮ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਦੀ ਅਨਾਊਂਸਮੈਂਟ ਹੋਈ ਆ, ਇਹਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਹੈ ਉਹਨੂੰ ਵੱਡਾ ਝਟਕਾ ਇੱਥੇ ਮੋਹਾਲੀ ਦੇ ਵਿੱਚ ਜਿਹੜਾ ਉਹ ਲੱਗ ਰਿਹਾ। ਇੱਥੇ ਜਿਹੜੇ ਕੁਲਵੰਤ ਸਿੰਘ ਨੇ ਉਹ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਨਾਲ ਸੰਬੰਧਿਤ ਸਨ, ਫਿਰ ਆਜ਼ਾਦ ਹੋ ਗਏ, ਫਿਰ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ। ਪਿਛਲੇ ਦਿਨੀ ਫਿਰ ਉਹਨਾਂ ਦੀ ਜਿਹੜੀ ਜੀ ਉਹ ਕੁਛ ਹੋ ਗਈ ਅਕਾਲੀ ਦਲ ਦੇ ਨਾਲ ਜਿਹੜੀ, ਤੇ ਅਕਾਲੀ ਦਲ ਬਾਦਲ ਨੇ ਉਹਨਾਂ ਨੂੰ ਕੱਢ ਦਿੱਤਾ ਅਕਾਲੀ ਦਲ ਦੇ ਵਿੱਚੋਂ। ਹੁਣ ਕੀ ਹੋਇਆ ਕਿ ਜਿਹੜੇ ਇੱਥੇ ਇਹਨਾਂ ਦੇ ਆਗੂ ਨੇ ਅਕਾਲੀ ਦਲ ਬਾਦਲ ਦੇ ਮੋਹਾਲੀ ਦੇ ਵਿੱਚ
ਸੀਨੀਅਰ ਆਗੂਆਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਮੂਹਕ ਰੂਪ ਦੇ ਵਿੱਚ ਅਸਤੀਫੇ ਜਿਹੜੇ ਆ ਜੀ ਉਹ ਦੇ ਦਿੱਤੇ ਆ। ਹਾਲਾਂਕਿ ਕਾਲੇ ਖੇਤੀ ਕਾਨੂੰਨਾਂ ਤੇ ਬੇਅਦਬੀ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਅਕਾਲੀ ਦਲ ਨੂੰ ਯੋਗ ਉਮੀਦਵਾਰ ਨਹੀਂ ਮਿਲ ਰਹੇ ਤੇ ਜ਼ਿਆਦਾਤਰ ਸਾਬਕਾ ਕੌਂਸਲਰਾਂ ਨੇ ਪਾਰਟੀ ਨੂੰ ਆਜ਼ਾਦ ਚੋਣਾਂ ਲੜਨ ਦੀ ਸਲਾਹ ਦਿੱਤੀ ਸੀ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਗੂਆਂ ਵੱਲੋਂ ਅਸਤੀਫੇ ਦੇਣ ਦੇ ਨਾਲ ਬਾਦਲ ਅਕਾਲੀ ਦਲ ਦੇ ਵਾਸਤੇ ਇੱਕ ਵੱਡੀ ਚੁਣੌਤੀ ਜਿਹੜੀ ਆ ਉਹ ਮੁਹਾਲੀ ਦੇ ਵਿੱਚ ਖੜੀ ਹੋ ਗਈ ਆ। ਇੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਹੁਰੀ ਜਿਹੜਾ ਉਹ ਇੰਚਾਰਜ ਲਾਏ ਹੋਏ ਆ ਅਕਾਲੀ ਦਲ ਬਾਦਲ ਨੇ, ਉਹ ਹੁਣ ਇਹਨੂੰ ਕਿਵੇਂ ਜਿਹੜਾ ਜੀ ਸਭ ਕਾਸੇ ਨੂੰ ਹੈਂਡਲ ਕਰਦੇ ਆ, ਇਹ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਹੈ। ਔਰ ਜਾਂਦੇ ਜਾਂਦੇ ਜਿਹੜੀ ਕਰੋਨਾ ਵਾਇਰਸ ਆ ਉਹਦੀ ਜਿਹੜੀ ਇਸ ਵੇਲੇ ਚੱਲ ਰਹੀ ਵੈਕਸੀਨੇਸ਼ਨ ਹੈ, ਉਹਦੇ ਵਿੱਚ ਪਹਿਲੇ ਦਿਨ ਇਹ ਕਿਹਾ ਗਿਆ 1,91,000 ਤੋਂ ਵੱਧ ਲੋਕਾਂ ਨੂੰ ਪਹਿਲੀ ਡੋਜ਼ ਜਿਹੜੀ ਆ ਲੱਗੀ ਆ। ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ 21,291 ਲੋਕਾਂ ਨੂੰ ਇਹਦਾ ਲਾਭ ਮਿਲਿਆ। 11 ਰਾਜਾਂ ਤੇ ਯੂਟੀਜ਼ ਦੇ ਵਾਸਤੇ 2 ਮਨਜ਼ੂਰਸ਼ੁਦਾ ਵੈਕਸੀਨ ਦੀ ਡੋਜ਼ ਜਿਹੜੀ ਆ ਉਹ ਦਿੱਤੀ ਗਈ ਆ। ਇਹ ਕਿਹਾ ਗਿਆ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਕਿ ਕਰੋਨਾ ਵਾਇਰਸ ਵੈਕਸੀਨ ਲਾਉਣ ਦੇ ਦੂਜੇ ਦਿਨ ਹੁਣ ਤੱਕ 2,24,301 ਲੋਕਾਂ ਨੂੰ ਇਹ ਟੀਕੇ ਲਗਾਏ ਜਾ ਚੁੱਕੇ ਨੇ। ਇਹਦੇ ਵਿੱਚੋਂ ਇਹ ਕਿਹਾ ਗਿਆ ਕਿ 447 ਦੇ ਉੱਤੇ ਮਾੜਾ ਅਸਰ ਜਿਹੜਾ ਉਹ ਪਿਆ। ਮੰਤਰਾਲੇ ਦੇ ਵੱਲੋਂ ਇਹ ਕਿਹਾ ਗਿਆ ਕਿ ਸਿਰਫ 3 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਦੀ ਲੋੜ ਜਿਹੜੀ ਆ ਉਹ ਪਈ ਹੈ। ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਹੋਊਗੀ ਦੁਬਾਰਾ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।